ਕੀ ਲੱਗਦਾ ਕਿ ਕਿੰਨੇ ਕੁ ਪਿੰਡ ਪ੍ਰਭਾਵਿਤ ਹੋ ਗਏ ਨੇ ਜਿਹੜੇ ਤੁਹਾਡੇ ਇਲਾਕੇ ਦੇ ਵਿੱਚ ਆਉਂਦੇ ਨੇ? ਸਾਡੇ ਇਲਾਕੇ ਦੇ ਵਿੱਚ ਇੱਕ ਤਾਂ ਜੀ ਸਾਧੂ ਵਾਲਾ ਪਿੰਡ ਸਾਡਾ ਖਾਸ ਮੇਰੇ ਪਿੰਡ ਹੈਗਾ। ਅੱਗੇ ਆ ਗਈ ਫੂਸ ਮੰਡੀ ਜਿੱਥੋਂ ਪਾਣੀ ਟੁੱਟਿਆ ਸੀਗਾ ਘੱਗਰ ਦਰਿਆ ਦਾ। ਉਸ ਤੋਂ ਅੱਗੇ ਭੱਲਣਵਾੜਾ ਆ ਗਿਆ, ਕੱਲ੍ਹ ਦਾ ਉੱਥੋਂ ਵੀ ਬੰਨ੍ਹ ਟੁੱਟ ਗਿਆ। ਸਾਡੇ ਪੂਰੇ ਇਸ ਇਲਾਕੇ 'ਚ ਕਿਸੇ ਦੀ ਫਸਲ ਨਹੀਂ ਬਚੀ। ਅਸੀਂ ਇਸ ਇਲਾਕੇ ਦੇ ਵਿੱਚ ਪਾਣੀ ਆਉਣ ਦਾ ਕਾਰਨ ਜਾਣਦੇ ਤੇ ਕਿਹੜੀ ਨਹਿਰ ਹੈ ਜਿਹੜੀ ਟੁੱਟੀ ਹੈ? ਇਹ ਘੱਗਰ ਦਰਿਆ ਹੈ ਜੀ, ਇਹੋ ਹੀ ਟੁੱਟਦਾ ਹੈਗਾ ਸਾਡੇ ਤੇ ਜਦੋਂ ਵੀ ਟੁੱਟਦਾ, ਕਿਉਂਕਿ ਇਹ ਜਿਹੜਾ ਥੋੜੀ ਜਗ੍ਹਾ ਤੰਗੀ 'ਚ ਹੈ ਉਹਨੇ 'ਚ ਪਾਣੀ ਲੱਗਦਾ। ਜੇਕਰ ਦੋਨਾਂ ਸਾਈਡਾਂ ਤੇ ਅੱਧਾ ਕਿੱਲਾ 2 ਕਿੱਲੇ ਛੱਡ ਕੇ ਬੰਨ੍ਹ ਪਾਇਆ ਜਾਵੇ ਤਾਂ ਇੱਥੇ ਪਾਣੀ ਕਦੇ ਜ਼ਿੰਦਗੀ 'ਚ ਟੁੱਟ ਹੀ ਨਹੀਂ ਸਕਦਾ। ਸਮੁੰਦਰ ਦਾ ਪਾਣੀ ਇੱਕ ਛੋਟੇ ਦਰਿਆ ਵਿੱਚ ਦੀ ਥੋੜ੍ਹਾ ਲੰਘ ਸਕਦਾ ਜੀ। ਮੈਂ ਨਹੀਂ ਦੇਖਿਆ ਵੀ ਇੰਨਾ ਪਾਣੀ ਕਦੇ ਆ ਗਿਆ ਹੋਊਗਾ, ਜਾਂ ਹਜੇ ਕੋਈ ਪਤਾ ਹੀ ਨਹੀਂ ਹੈਗਾ। ਹਲੇ ਵੀ ਪਾਣੀ ਵੱਧ ਰਿਹਾ, ਘਟ ਨਹੀਂ ਰਿਹਾ। ਮਾਲਵੇ ਦੇ ਲੋਕ ਅਰਥ ਚਾਰੇ ਦੇ ਨਾਲ ਜੂਝਦੇ ਪਏ ਨੇ। ਵੱਡੀ ਚੁਣੌਤੀ ਹੈ, ਕਰਜ਼ੇ ਦਾ ਭਾਰ ਵੱਡਾ ਆ ਤੇ ਇਸ ਵਕਤ ਕਰਜ਼ੇ ਦੇ ਭਾਰ ਦੇ ਵਿੱਚ ਹੋਰ ਵਾਧਾ ਹੋ ਜਾਊਗਾ। ਸਾਡੀਆਂ ਜ਼ਮੀਨਾਂ ਪਹਿਲੇ ਬੈਂਕਾਂ 'ਚ ਤੇ ਸੇਠਾਂ ਦੇ ਕੋਲ ਨੇ, ਕਰਜ਼ਾ ਬਹੁਤ ਜ਼ਿਆਦਾ ਹੈ ਜੀ। ਗੱਲ ਕੋਈ ਨਹੀਂ, ਚਲੋ ਫਿਰ ਵੀ ਸਾਡਾ ਦਿਲ ਹੈਗਾ ਵੀ ਜੇ ਪ੍ਰਮਾਤਮਾ ਨੇ ਦਿੱਤੀ ਹੈ ਜ਼ਿੰਦਗੀ, ਕਮਾਈ ਕਰਕੇ ਲਾਵਾਂਗੇ। ਅਸੀਂ ਇਹ ਨਹੀਂ ਚਾਹੁੰਦੇ ਵੀ ਸਾਨੂੰ ਮਾਫੀ ਆ ਜੇ, ਕੋਈ ਜ਼ਰੂਰਤ ਨਹੀਂ। ਜਾਂ ਉਹਨਾਂ ਦਾ ਖਾ ਕੇ ਮਰ ਜਾਈਏ। ਸੱਚੇ ਪਾਤਸ਼ਾਹ ਅੱਗੇ ਹੱਥ ਜੋੜਦੇ ਹਾਂ, ਸਾਨੂੰ ਤਾਕਤ ਦੇ, ਬਲ ਦੇ, ਅਸੀਂ ਜਿਹਦਾ ਕਿਸੇ ਦਾ ਪੈਸਾ ਲਾ ਸਕੀਏ। ਪਾਣੀ ਦੇ ਵਿੱਚ ਕੋਠੀ ਘਿਰਿਆ, ਮੈਂ ਘਰੇ ਬੈਠਾ, ਮੇਰੇ ਜੇ ਉੱਥੋਂ ਪਾਣੀ ਆ ਗਿਆ ਤਾਂ ਹੋ ਸਕਦਾ ਵੀ ਸਾਰਾ ਪਿੰਡ ਹੀ ਡੁੱਬ ਜਾਊ। ਉਦੋਂ ਅੱਧਾ ਪਿੰਡ ਡੁੱਬ ਚੁੱਕਿਆ, ਅੱਧ ਵਿੱਚ ਬਚਿਆ ਹੋਇਆ ਜੀ। ਬਹੁਤ ਕੁਝ ਦੇਖਿਆ, ਉਤਰਾ ਚੜਾ ਦੇਖਿਆ, ਬਰਫਾਂ 'ਤੇ ਰਹਿ ਲਏ, ਪਹਾੜਾਂ 'ਚ ਰਹੇ, ਜੰਗਲਾਂ 'ਚ ਰਹਿ ਲਏ, ਵੱਡੇ ਵੱਡੇ ਸਮੁੰਦਰ ਦੇਖ ਲਏ, ਪਰ ਆਹ ਨਹੀਂ ਦੇਖਿਆ ਵੀ ਸਾਡੇ ਖੇਤਾਂ 'ਚ ਪੁੱਤਾਂ ਵਾਂਗੂ ਪਾਲੀਆਂ ਫਸਲਾਂ 5 ਮਿੰਟਾਂ 'ਚ ਬਰਬਾਦ ਹੋ ਜਾਣ। TV 84 ਦੇ ਨਾਲ ਜੁੜਿਓ। ਮੈਂ ਰਜਿੰਦਰ ਸਿੰਘ ਸਵਰਾਜ। ਦੀ ਗੱਲ ਕੀਤੀ ਜਾਵੇ ਤਾਂ ਸਰਦੂਲਗੜ੍ਹ ਦੇ ਕਾਫੀ ਪਿੰਡ ਪ੍ਰਭਾਵਿਤ ਹੋਏ ਨੇ। ਉਹਨਾਂ ਦੇ ਵਿੱਚੋਂ ਖਾਸ ਕਰ ਇੱਕ ਵੱਡਾ ਪਿੰਡ ਹੈ ਸਾਧੂਵਾੜਾ, ਔਰ ਉਸੇ ਪਿੰਡ ਦੇ ਬਜ਼ੁਰਗ ਬਾਬਾ ਜੀ ਸਾਬਕਾ ਫੌਜੀ ਨੇ ਮੇਰੇ ਨਾਲ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਬਾ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਵਤਾਰ ਸਿੰਘ ਹੈ ਜੀ। ਤੇ ਬਾਬਾ ਜੀ ਕੀ ਲੱਗਦਾ ਕਿ ਕਿੰਨੇ ਕੁ ਪਿੰਡ ਪ੍ਰਭਾਵਿਤ ਹੋ ਗਏ ਨੇ ਜਿਹੜੇ ਤੁਹਾਡੇ ਇਲਾਕੇ ਦੇ ਵਿੱਚ ਆਉਂਦੇ ਨੇ? ਸਾਡੇ ਇਲਾਕੇ ਦੇ ਵਿੱਚ ਇੱਕ ਤਾਂ ਜੀ ਸਾਧੂ ਵਾਲਾ ਪਿੰਡ ਸਾਡਾ ਖਾਸ ਮੇਰੇ ਪਿੰਡ ਹੈਗਾ। ਅੱਗੇ ਆ ਗਈ ਫੂਸ ਮੰਡੀ ਜਿੱਥੋਂ ਪਾਣੀ ਟੁੱਟਿਆ ਸੀਗਾ ਘੱਗਰ ਦਰਿਆ ਦਾ। ਉਸ ਤੋਂ ਅੱਗੇ ਭੱਲਣਵਾੜਾ ਆ ਗਿਆ, ਕੱਲ੍ਹ ਦਾ ਉੱਥੋਂ ਵੀ ਬੰਨ੍ਹ ਟੁੱਟ ਗਿਆ। ਸਾਡੇ ਪੂਰੇ ਇਸ ਇਲਾਕੇ 'ਚ ਕਿਸੇ ਦੀ ਫਸਲ ਨਹੀਂ ਬਚੀ। ਬੱਚਿਆਂ ਨੂੰ ਬਾਹਰ ਬੜੀ ਮੁਸ਼ਕਿਲ ਨਾਲ ਕੱਢ ਰਹੇ ਹਾਂ, ਪੂਰੇ ਪਾਣੀ ਭਰ ਕੇ ਹੈ। ਅੱਗੇ ਕੌੜੀ ਹੈ ਪਿੰਡ, ਉਧਰ ਨੂੰ ਵੀ ਪਾਣੀ ਚਲਾ ਗਿਆ। ਜਿੱਧਰ ਕਿ ਅਕਾਲ ਅਕੈਡਮੀ ਹੈਗੀ, ਉਹ ਸੜਕ 'ਤੇ ਰਤੀਆ ਸਰਦੂਲਗੜ੍ਹ ਸੜਕ ਦੇ ਉੱਪਰ ਪਾਣੀ ਆ ਗਿਆ। ਅਤੇ ਹੁਣ ਸਰਦੂਲਗੜ੍ਹ ਤੋਂ ਸਾਧੂਵਾੜੇ ਨੂੰ ਕੋਈ ਵੋਟ ਵਗੈਰਾ ਮਸਾਂ ਜਾਂਦੀਆਂ ਨੇ, ਉਹ ਵੀ ਆਰਮੀ ਵਾਲੇ ਜਾਂ NDA ਵਾਲੇ ਨੇ। ਉਹ ਸਾਨੂੰ ਰਾਸ਼ਨ ਪਹੁੰਚਾ ਰਹੇ ਨੇ। ਬਹੁਤ ਬੁਰੀ ਹਾਲਤ ਹੈਗੀ। ਇਸ ਕਰਕੇ ਜੋ ਵੀ ਮਦਦ ਤੁਸੀਂ ਕਰ ਰਹੇ ਹੋ, ਪ੍ਰਸ਼ਾਸਨ ਸਾਨੂੰ ਮਦਦ ਕਰ ਰਿਹਾ, ਬਹੁਤ ਠੀਕ ਆ, ਅਸੀਂ ਮੰਨਦੇ ਹਾਂ। ਪਰ ਸਾਡੇ ਕੰਨੀ ਲਾਈਟ ਦਾ ਕੋਈ ਪ੍ਰਬੰਧ ਨਹੀਂ ਹੈਗਾ। ਰਾਤ ਨੂੰ ਮੱਛਰ ਬੁਰੀ ਤਰ੍ਹਾਂ ਖਾ ਰਿਹਾ। ਹੁਣ ਅਸੀਂ ਤੇਲ ਲੈਣ ਆਏ ਸੀਗੇ NDA ਵਾਲਿਆਂ ਦੀ ਬੋਟ ਦੇ ਉੱਪਰ ਬੈਠ ਕੇ, 2 ਜਣੇ, ਇੱਕ ਸਾਬਕਾ ਸਰਪੰਚ, ਇੱਕ ਮੈਂ ਖੁਦ ਆਰਮੀ ਐਕਸ ਸਰਵਿਸਮੈਨ। ਉਹ ਤੇਲ ਦੀ ਢੋਲੀ ਭਰਾ ਕੇ ਉਹ ਟਰੈਕਟਰ 'ਤੇ ਰੱਖੀ ਹੈ। ਹੁਣ ਉਹ ਬੋਟ ਦੇ ਉੱਪਰ ਜਾਊਗਾ। ਮੈਂ ਕੋਈ ਸਰਦੂਲਗੜ੍ਹ ਤੋਂ ਕਿੰਨਾ ਕੁ ਪੈ ਜਾਂਦਾ ਤੁਹਾਡਾ ਪਿੰਡ? 1.5 ਕਿਲੋਮੀਟਰ ਹੈ ਜੀ। ਬੇੜੀ ਤੇ ਜਾਂਦੇ ਹੋ ਜੀ? ਹਾਂਜੀ, ਬੇੜੀ 'ਤੇ ਜਾਇਆ ਜਾਊਗਾ, ਉੱਦਾਂ ਨਹੀਂ ਜਾਈਦਾ। ਪਾਣੀ 7-7 ਫੁੱਟ ਪਾਣੀ ਹੈਗਾ ਰਸਤੇ ਦੇ ਵਿੱਚ। ਫਸਲਾਂ ਦੇ ਉੱਪਰ ਜਿਹੜੀ ਤਾਰ ਵਗੈਰਾ ਲੱਗੀ ਉਹ ਤੋਂ ਵੀ ਬਚ ਕੇ ਜਾਣਾ ਪੈਂਦਾ। ਬੇੜੀ ਨੂੰ ਵੀ ਮੁਸ਼ਕਿਲ ਹੈ, ਉੱਪਰ 'ਤੇ ਜਾਣਾ ਪੈਂਦਾ। ਲੋਕਾਂ ਨੇ ਜਿਹੜੀ ਅਵਾਰਾ ਪਸ਼ੂਆਂ ਤੋਂ ਉਹ ਫੈਂਸਿੰਗ ਕਰਵਾਈ ਸੀਗੀ, ਉਹ ਕੱਟ ਕੇ ਕਿਸ਼ਤੀਆਂ ਲੰਘ ਰਹੀਆਂ ਨੇ। ਫੌਜੀ ਸਾਹਿਬ, ਇਹਦੇ ਵਿੱਚ ਇੱਕ ਹੋਰ ਸਵਾਲ ਲੱਗ ਜਾਂਦਾ ਕਿ ਖਾਸ ਕਰ ਜਦੋਂ ਅਸੀਂ ਇਸ ਇਲਾਕੇ ਦੇ ਵਿੱਚ ਪਾਣੀ ਆਉਣ ਦਾ ਕਾਰਨ ਜਾਣਦੇ ਤੇ ਕਿਹੜੀ ਨਹਿਰ ਹੈ ਜਿਹੜੀ ਟੁੱਟੀ ਹੈ? ਇਹ ਘੱਗਰ ਦਰਿਆ ਹੈ ਜੀ, ਇਹੋ ਹੀ ਟੁੱਟਦਾ ਹੈਗਾ ਸਾਡੇ ਤੇ ਜਦੋਂ ਵੀ ਟੁੱਟਦਾ, ਕਿਉਂਕਿ ਇਹ ਜਿਹੜਾ ਥੋੜੀ ਜਗ੍ਹਾ ਤੰਗੀ 'ਚ ਹੈ ਉਹਨੇ 'ਚ ਪਾਣੀ ਲੱਗਦਾ। ਜੇਕਰ ਦੋਨਾਂ ਸਾਈਡਾਂ ਤੇ ਅੱਧਾ ਕਿੱਲਾ 2 ਕਿੱਲੇ ਛੱਡ ਕੇ ਬੰਨ੍ਹ ਪਾਇਆ ਜਾਵੇ ਤਾਂ ਇੱਥੇ ਪਾਣੀ ਕਦੇ ਜ਼ਿੰਦਗੀ 'ਚ ਟੁੱਟ ਹੀ ਨਹੀਂ ਸਕਦਾ। ਉਹ ਜਗ੍ਹਾ ਘੱਟ ਹੈ। ਹੁਣ ਇੱਕ ਛੋਟੀ ਜੇ ਸਮੁੰਦਰ ਦਾ ਪਾਣੀ ਇੱਕ ਛੋਟੇ ਦਰਿਆ ਵਿੱਚ ਦੀ ਥੋੜ੍ਹਾ ਲੰਘ ਸਕਦਾ ਜੀ। ਇਹ ਦਰਿਆ ਹੈ,
ਉੱਪਰੋਂ ਸਮੁੰਦਰ ਆ ਰਿਹਾ, ਉਹ ਪਾਣੀ ਲੰਘਣਾ ਬਹੁਤ ਹੈ। ਇੱਕ ਨਦੀ ਹੈ, ਉਹਦੇ ਉੱਪਰ ਵੱਡੇ ਨਾਲੇ ਦਾ ਪਾਣੀ ਪੈਣਾ ਜਾਂ ਡੈਮ ਦਾ ਪਾਣੀ ਪੈਣਾ, ਇਹ ਬਹੁਤ ਮੁਸ਼ਕਲ ਹੈ। ਇਹ ਹਰ ਸਾਲ ਦੀ ਤਰ੍ਹਾਂ ਹੀ ਟੁੱਟਦਾ ਹੈ। ਪਹਿਲਾਂ 56 ਦੇ ਵਿੱਚ ਆਇਆ ਸੀ, ਮੇਰਾ ਛੋਟਾ ਜਿਹਾ ਸੀਗਾ ਉਦੋਂ। ਉਸ ਤੋਂ ਬਾਅਦ 88 'ਚ ਆਇਆ, 93 'ਚ ਆਇਆ, 2003 'ਚ ਆਇਆ। ਅੱਜ 13 ਸਾਲਾਂ ਬਾਅਦ ਆ ਇੰਨਾ ਜਿੰਨਾ ਇਸ ਵਾਰੀ ਪਾਣੀ ਆਇਆ, ਮੇਰੀ ਉਮਰ ਦੇ ਵਿੱਚ ਦੀ ਹੈ। ਮੇਰੀ 73 ਸਾਲ ਦੀ ਉਮਰ ਹੈ। ਮੈਂ ਨਹੀਂ ਦੇਖਿਆ ਵੀ ਇੰਨਾ ਪਾਣੀ ਕਦੇ ਆ ਗਿਆ ਹੋਊਗਾ, ਜਾਂ ਹਜੇ ਕੋਈ ਪਤਾ ਹੀ ਨਹੀਂ ਹੈਗਾ। ਹਲੇ ਵੀ ਪਾਣੀ ਵੱਧ ਰਿਹਾ, ਘਟ ਨਹੀਂ ਰਿਹਾ। ਖਾਸ ਕਰ ਮਾਲਵੇ ਦੀ ਜਦੋਂ ਗੱਲ ਕਰਦੇ ਆ ਤਾਂ ਇਹ ਵੀ ਕਿਹਾ ਜਾਂਦਾ ਕਿ ਜਿਹੜੇ ਮਾਲਵੇ ਦੇ ਲੋਕ ਆ ਉਹ ਅਰਥਚਾਰੇ ਦੇ ਨਾਲ ਜੂਝਦੇ ਪਏ ਨੇ। ਵੱਡੀ ਚੁਣੌਤੀ ਹੈ, ਕਰਜ਼ੇ ਦਾ ਭਾਰ ਵੱਡਾ ਆ, ਤੇ ਇਸ ਵਕਤ ਕਰਜ਼ੇ ਦੇ ਭਾਰ ਦੇ ਵਿੱਚ ਹੋਰ ਵਾਧਾ ਹੋ ਜਾਊਗਾ। ਹਾਂਜੀ, ਕਰਜ਼ੇ ਵਿੱਚ ਤਾਂ ਸਾਡੀਆਂ ਜ਼ਮੀਨਾਂ ਪਹਿਲੇ ਬੈਂਕਾਂ 'ਚ ਤੇ ਸੇਠਾਂ ਦੇ ਕੋਲ ਨੇ। ਕਰਜ਼ਾ ਬਹੁਤ ਜ਼ਿਆਦਾ ਹੈ ਜੀ, ਗੱਲ ਕੋਈ ਨਹੀਂ। ਚਲੋ ਫਿਰ ਵੀ ਸਾਡਾ ਦਿਲ ਹੈਗਾ ਵੀ ਜੇ ਪ੍ਰਮਾਤਮਾ ਨੇ ਦਿੱਤੀ ਹੈ ਜ਼ਿੰਦਗੀ, ਕਮਾਈ ਕਰਕੇ ਲਾਵਾਂਗੇ। ਅਸੀਂ ਇਹ ਨਹੀਂ ਚਾਹੁੰਦੇ ਵੀ ਸਾਨੂੰ ਮੁਆਫੀ ਆ ਜੇ, ਕੋਈ ਜ਼ਰੂਰਤ ਨਹੀਂ। ਜਾਂ ਉਹਨਾਂ ਦਾ ਖਾ ਕੇ ਮਰ ਜੀਏ। ਸੱਚੇ ਪਾਤਸ਼ਾਹ ਅੱਗੇ ਹੱਥ ਜੋੜਦੇ ਹਾਂ, ਸਾਨੂੰ ਤਾਕਤ ਦੇ, ਬਲ ਦੇ, ਅਸੀਂ ਜਿਹਦਾ ਕਿਸੇ ਦਾ ਪੈਸਾ ਲਾ ਸਕੀਏ। ਅਸੀਂ ਪਰਮਾਤਮਾ ਨੂੰ ਜਾ ਕੇ ਦੱਸ ਦਈਏ ਵੀ ਠੀਕ ਹੈ ਜੀ, ਅਸੀਂ ਲਾ ਕੇ ਆ ਗਏ, ਸ਼ੁਕਰ ਅਦਾ ਤੇ ਸਾਨੂੰ ਬਲ ਬਖਸ਼ਿਆ ਸੀ। ਇਹ ਚੀਜ਼ ਹੈ ਜੀ ਸਾਡੇ ਮਨ ਦੇ ਵਿੱਚ। ਇੱਕ ਸੱਚਾਈ ਹੈ, ਝੂਠ ਨਹੀਂ ਬੋਲਣਾ ਚਾਹੁੰਦੇ। ਇੱਕ ਫੌਜੀਆਂ 22 ਸਾਲ ਸਰਵਿਸ ਕਰਕੇ ਆਇਆ, ਅੱਜ 33 ਸਾਲ ਮੈਨੂੰ ਆਏ ਨੂੰ ਹੋ ਗਏ ਨੇ। ਬਹੁਤ ਕੁਛ ਹੈ, ਗੌਰਮੈਂਟ ਪੂਰਾ ਦੇ ਰਹੀ ਹੈ ਫੈਸਿਲਿਟੀ। ਜੋ ਪੈਨਸ਼ਨ ਮਿਲਦੀ ਮੈਂ ਉਹ ਵੀ ਪੁੰਨਦਾਨ 'ਚ ਹੀ ਲਾ ਰਿਹਾ। ਤੁਸੀਂ ਬਜ਼ੁਰਗੋਂ, ਜ਼ਿੰਦਗੀ ਦਾ ਵੱਡਾ ਤਜਰਬਾ ਹੰਢਾਇਆ ਹੈ ਤੁਸੀਂ। ਅੱਜ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ, ਨਾਜ਼ੁਕ ਸਥਿਤੀ ਬਣੀ ਹੈ, ਔਰ ਜਿਹੜੇ ਤੁਹਾਡੇ ਖਾਸ ਕਰ ਪੁੱਤ ਪੋਤੇ ਨੇ ਜਾਂ ਛੋਟੇ ਬੱਚੇ ਨੇ, ਉਹ ਇਸ ਸੰਕਟ ਨੂੰ ਕਿਹੜੇ ਸੰਦਰਭ ਦੇ ਵਿੱਚ ਦੇਖਦੇ ਨੇ, ਕਿਸ ਤਰ੍ਹਾਂ ਮਹਿਸੂਸ ਕਰਦੇ? ਉਹ ਤਾਂ ਜੀ ਡਰਦੇ ਸੀਗੇ ਵੀ ਕਿਵੇਂ ਕਰਾਂਗੇ। ਮੇਰਾ ਮਕਾਨ ਪਿੰਡ ਦੀ ਫਿਰਨੀ ਦੇ ਉੱਪਰ ਹੈ। ਅੱਧਾ ਮਕਾਨ ਢਾਹਤਾ ਮੇਰਾ। ਜਿਹੜਾ ਇਕਲੌਤਾ ਹੀ ਬੇਟਾ ਸੀ, ਸਰਪੰਚ ਸੀਗਾ, ਉਹਨੇ ਬਾਹਰ ਕੋਠੀ ਪਾ ਲਈ। ਹੁਣ ਅੱਜ ਉਹ ਵੀ ਇੱਥੇ ਹੈਗਾ ਨਹੀਂ, ਬਾਹਰ ਗਿਆ ਸੀਗਾ। ਉਹ ਪਾਣੀ ਨੇ ਘੇਰ ਲਿਆ, ਪਿੱਛੇ ਹੀ ਬਾਹਰ ਹੀ ਹੈ ਕਿਤੇ, ਮੈਨੂੰ ਨਹੀਂ ਪਤਾ ਵੀ ਕਿੱਥੇ ਹੈ। ਮੇਰੇ ਪੋਤਾ ਪੋਤੀ ਹੈ, ਮੇਰੀ ਨੂੰਹ ਹੈ, ਮੇਰੇ ਘਰ ਵਾਲੀ ਹੈ, ਉਹ ਆਪਦੇ ਪੇਕੀ ਬੱਚਿਆਂ ਨੂੰ ਲੈ ਕੇ ਚਲੀ ਗਈ ਹੈ। ਲਹਿਰੀ ਪਿੰਡ ਹੈਗਾ, ਉੱਥੇ ਬੈਠੇ ਨੇ। ਅੱਜ ਮੈਨੂੰ ਫੋਨ ਆਇਆ ਵੀ ਕਿਵੇਂ ਆਪਣੀ ਕੋਠੀ ਵਗੈਰਾ। ਬੇਟਾ ਮੈਥੋਂ ਜਾਇਆ ਨਹੀਂ ਗਿਆ, ਮੈਂ ਨਹੀਂ ਜਾ ਸਕਦਾ। ਪਾਣੀ ਦੇ ਵਿੱਚ ਕੋਠੀ ਘਿਰਿਆ, ਮੈਂ ਘਰੇ ਬੈਠਾ। ਮੇਰੇ ਜੇ ਉੱਥੋਂ ਪਾਣੀ ਆ ਗਿਆ ਤਾਂ ਹੋ ਸਕਦਾ ਵੀ ਸਾਰਾ ਪਿੰਡ ਹੀ ਡੁੱਬ ਜੂ। ਉਦੋਂ ਅੱਧਾ ਪਿੰਡ ਡੁੱਬ ਚੁੱਕਿਆ, ਅੱਧ ਵਿਚੱਧ ਬਚਿਆ ਹੋਇਆ ਜੀ। ਅੰਦਰ ਘਰ ਦੇ ਵਿੱਚ ਵੀ ਪਾਣੀ ਵੜ ਚੁੱਕਾ? ਘਰ ਦੇ ਵਿੱਚ ਨਹੀਂ ਹਜੇ ਤੱਕ ਵੜਿਆ, ਬਾਹਰ ਕੋਠੀ 'ਚ ਵੜ ਗਿਆ। ਹੁਣ ਉਹ ਦੇਖ ਨਹੀਂ ਸਕਿਆ ਹਲੇ ਤੱਕ। ਜਿਹੜੇ ਹੋਰ ਲੋਕ ਨੇ ਉਹਨਾਂ ਦੇ ਵੀ ਕਈਆਂ ਦੇ ਅੱਧੇ ਪਿੰਡ ਦੇ ਵਿੱਚ ਪਾਣੀ ਵੜ ਚੁੱਕਿਆ ਜੀ। ਗਰੀਬਾਂ ਦੇ ਘਰ ਆ ਬਾਹਰਲੀ ਸਾਈਡ ਤੇ, ਕਈ ਡੁੱਬ ਗਏ ਨੇ, ਕਈਆਂ ਨੂੰ ਕਿਸ਼ਤੀਆਂ ਰਾਹੀਂ ਹੁਣ ਕੱਢ ਰਹੇ ਆ, ਕਿਉਂਕਿ ਉਮੀਦ ਨਹੀਂ ਸੀ ਵੀ ਇੰਨਾ ਪਾਣੀ ਆ ਜਾਊਗਾ। ਮੇਰੀ ਜ਼ਿੰਦਗੀ ਦੇ ਵਿੱਚ ਮੈਂ ਪਹਿਲੀ ਵਾਰ ਦੇਖ ਰਿਹਾ ਵੀ ਇੰਨਾ ਪਾਣੀ। ਕਮਾਲ ਹੈ, ਹਜੇ ਤੱਕ ਉਤਰਨਾ ਨਾਂ ਨਹੀਂ ਲੈ ਰਿਹਾ, ਚੜ੍ਹਦੇ ਹੀ ਆ ਰਿਹਾ। ਬਹੁਤ ਕੁਝ ਦੇਖਿਆ, ਉਤਰਾ ਚੜਾ ਦੇਖਿਆ, ਬਰਫਾਂ 'ਤੇ ਰਹਿ ਲਏ, ਪਹਾੜਾਂ 'ਚ ਰਹੇ, ਜੰਗਲਾਂ 'ਚ ਰਹਿ ਲਏ, ਵੱਡੇ ਵੱਡੇ ਸਮੁੰਦਰ ਦੇਖ ਲਏ, ਪਰ ਆਹ ਨਹੀਂ ਦੇਖਿਆ ਵੀ ਸਾਡੇ ਖੇਤਾਂ 'ਚ ਪੁੱਤਾਂ ਵਾਂਗੂ ਪਾਲੀਆਂ ਫਸਲਾਂ 5 ਮਿੰਟਾਂ 'ਚ ਬਰਬਾਦ ਹੋ ਜਾਣ। ਇਸ ਕਰਕੇ ਮਨ ਬੜਾ ਦੁਖੀ ਹੁੰਦਾ ਵੀ ਕੀਤਾ ਕੀ ਜਾਵੇ। ਫਿਰ ਉਹ ਵਾਹਿਗੁਰੂ ਦਾ ਸ਼ੁਕਰ ਹੈ, ਇਹੀ ਕਹਿੰਦੇ ਜੋ ਕਰ ਰਿਹਾ ਸੋ ਠੀਕ ਹੀ ਕਰ ਰਿਹਾ। ਫਸਲਾਂ ਦੀ ਸਥਿਤੀ ਨਾਜ਼ੁਕ ਹੈ। ਫਸਲਾਂ ਤਾਂ ਦਿਖਾਈ ਨਹੀਂ ਦੇ ਰਹੀਆਂ ਜੀ, ਡੁੱਬ ਗਈਆਂ ਨੇ। ਕਿੰਨੇ ਫੁੱਟ ਪਾਣੀ ਆ? 7-7 ਫੁੱਟ 8-8 ਫੁੱਟ ਪਾਣੀ ਇਸ ਟਾਈਮ ਤੇ। ਜੋ ਬਾਹਰ ਟਿਊਬਵੈੱਲ ਬੋਰ ਲੱਗੇ ਹੋਏ ਨੇ, ਕਮ ਸੇ ਕਮ ਉਹ ਕੋਠਾ 10 ਫੁੱਟ ਦੀ ਛੱਤ ਹੈ, ਅੱਜ 3 ਜਾਂ 4 ਫੁੱਟ ਦਿਖਾਈ ਦੇ ਰਿਹਾ। ਉਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਪੈਲੀ ਤੋਂ ਵੀ ਉੱਪਰ ਹੈ। ਫਿਰ 10 ਫੁੱਟ ਉਹ ਹੈ ਤਾਂ 6 ਫੁੱਟ ਪਾਣੀ ਉਹ ਆਏਗਾ। 2 ਫੁੱਟ ਉੱਪਰ 8 ਫੁੱਟ ਤੋਂ ਘੱਟ ਪਾਣੀ ਕਿਤੇ ਵੀ ਹੈ ਨਹੀਂ ਬਾਹਰ ਖੇਤਾਂ ਦੇ ਵਿੱਚ। ਆਪਣੇ ਬਚਾਓ ਵਾਸਤੇ ਮੱਛਰਦਾਨੀਆਂ ਦਾ ਜਾਂ ਹੋਰ ਜਿਹੜੇ ਕੈਮੀਕਲ ਨੇ ਉਹਨਾਂ ਦਾ ਪ੍ਰਬੰਧ ਕਰਨ ਵਾਸਤੇ ਆਏ ਹੋ। ਜੇ ਰਾਤ ਨੂੰ ਕੋਈ ਰੱਬ ਨਾ ਕਰੇ ਕੋਈ ਐਮਰਜੈਂਸੀ ਪੈਂਦੀ ਹੈ ਤੇ ਫਿਰ ਇਹਦੇ ਵਿੱਚ ਤੁਹਾਡਾ ਸਹਾਇਤਕਾਰ ਕੌਣ? ਇਹ ਤਾਂ ਜੀ ਸਰਪੰਚ ਨੂੰ ਜ਼ਿੰਮੇਵਾਰੀ ਹੈ। ਸਰਪੰਚ ਦਾ ਫੋਨ ਹੈ ਆਰਮੀ ਵਾਲਾ ਕੋਲੇ, NDA ਵਾਲਾ ਕੋਲੇ ਵੀ। ਫਿਰ SDM ਸਾਹਿਬ ਹੁਕਮ ਦੇਣਗੇ ਤਾਂ ਉਹ ਪਹੁੰਚਣਗੇ। ਔਰ ਹੋਰ ਕੋਈ ਕਿਸੇ ਬੰਦੇ ਦੇ ਆਖੇ ਕਰਕੇ ਨਾ ਤਾਂ ਆਰਮੀ ਜਾ ਸਕਦੀ ਹੈ। ਫਿਰ SHO ਦੇ ਨਾਲ ਕੰਟੈਕਟ ਹੈਗਾ, ਉਹ ਭੇਜਣਗੇ ਤਾਂ ਇਹ ਜਾਣਗੇ। ਬਾਕੀ ਫਿਰ ਮੁਸੀਬਤ ਦੇ ਵਿੱਚ ਜੋ ਕਿਸੇ ਨੂੰ ਲਿਖਿਆ ਪਰਮੇਸ਼ਰ ਨੇ ਉਹ ਭੁਗਤਣਾ ਪਊਗਾ। ਜਾਂ ਜਿਹੜੀਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ ਜਾਂ ਜਿਹੜੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ, ਉਹਨਾਂ ਦੀ ਭੂਮਿਕਾ ਕਿਸ ਤਰ੍ਹਾਂ ਦੀ ਹੈ? ਭੂਮਿਕਾ ਠੀਕ ਹੈ, ਨਿਭਾਉਂਦੇ ਨੇ, ਲੇਕਿਨ
ਜਿਹੜੇ ਕੋਈ ਵਿੱਚ ਆਪਾਂ ਕਹਿ ਨਹੀਂ ਸਕਦੇ, ਗਰੀਬ ਗੁਰਬੇ ਜਿਹੜੇ ਬਾਹਰ ਸੜਕਾਂ 'ਤੇ ਬੈਠੇ ਆ, ਹਰੇਕ ਚੀਜ਼ ਨੂੰ ਉਹ ਪਹਿਲੋਂ ਹੱਥ ਮਾਰਦੇ ਆ। ਜੇ ਉਹਨਾਂ ਨੂੰ ਕੋਈ ਬਿਸਕੁਟ ਵੀ ਚਾਹੀਦੇ ਨੇ ਤਾਂ ਉਹ ਬੰਨ੍ਹ ਕੇ ਪੋਟਲੀਆਂ ਬਾਹਰ ਤੁਰੇ ਫਿਰਦੇ ਲੈ ਜਾਂਦੇ ਨੇ, ਕਿਉਂਕਿ ਜਿਹੜੀ ਚੀਜ਼ ਸਾਡੇ ਕੋਲ ਪਹੁੰਚਣੀ ਚਾਹੀਦੀ ਹੈ, ਜਿੱਥੇ ਪਾਣੀ ਦੇ ਵਿੱਚ ਲੋਕ ਡੁੱਬ ਰਹੇ ਨੇ, ਉਹ ਸਪੈਸ਼ਲ ਕਿਸ਼ਤੀਆਂ ਕੋਲੇ ਪਹੁੰਚੇ ਤਾਂ ਪਹੁੰਚ ਸਕਦੀ ਹੈ, ਵਰਨਾ ਪੂਰੀ ਨਹੀਂ ਪਹੁੰਚਦੀ। ਇਹ ਚੀਜ਼ ਨੂੰ ਦੇਖਣਾ ਚਾਹੀਦਾ ਹੈ ਕਿ ਜੋ ਵੀ ਆਇਆ ਉਹਨਾਂ ਨੂੰ ਦੱਸਿਆ ਜਾਵੇ ਵੀ ਫਲਾਨੀ ਜਗ੍ਹਾ ਤੇ ਤੁਹਾਨੂੰ ਵੋਟ ਮਿਲੂਗੀ। ਇਹ ਵੋਟ 'ਚ ਰਾਸ਼ਨ ਲੈ ਕੇ ਉਹ ਖੁਦ ਪਹੁੰਚਾਉਣ। ਜੇ ਮੈਂ ਵੀ ਲੈ ਕੇ ਜਾਊਂ, ਮੇਰੇ ਤੇ ਵੀ ਸ਼ੱਕ ਦੀ ਸੂਈ ਜਾਊ ਕਿ ਫੌਜੀ ਸਾਹਿਬ ਨੇ ਆਪਦੇ ਘਰ ਹੀ ਉਤਾਰ ਲਿਆ। ਮੈਂ ਇਹ ਬਦਨਾਮੀ ਨਹੀਂ ਖੱਟਣੀ ਚਾਹੁੰਦਾ, ਨਾ ਦੂਜੇ ਨੂੰ ਕਹਾਂ ਵੀ ਤੂੰ ਲੈ ਜਾ ਭਾਈ। ਇਹ ਜੋ ਸਾਡੀ ਮਦਦ ਕਰਨੇ ਹੈ, ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ। ਇਹੀ ਕਹਿਣਾ ਕਿ ਤੁਸੀਂ ਇੱਥੇ ਆ ਕੇ ਕੰਡਕਟਰ SDM ਸਾਹਿਬ, ਤਹਿਸੀਲਦਾਰ ਸਾਹਿਬ, ਹੋਰ ਜੋ ਮਹਿਕਮੇ ਦੇ ਅਧਿਕਾਰੀ ਨੇ, SHO ਸਾਹਿਬ, ਡਿਪਟੀ ਸਾਹਿਬ, ਉਹਨਾਂ ਨਾਲ ਕਰਕੇ ਸਪੈਸ਼ਲ 1-2 ਵੋਟ ਲਓ। ਉਹਦੇ ਰਾਹੀਂ ਫੂਸ ਮੰਡੀ, ਸਾਧੂਵਾਲਾ, ਕੌੜੀ, ਬਾਕੀ ਢਾਣੀਆਂ 'ਚ ਹਰੇਕ ਨੂੰ ਫੈਸਿਲਿਟੀ, ਦਵਾਈ ਮਿਲੇ, ਰਾਸ਼ਨ ਮਿਲੇ, ਖਾਸ ਕਰ ਦੁੱਧ। ਚਾਹ ਬਣਾਉਣ ਨੂੰ ਅੱਜ ਕੱਲ੍ਹ ਕਿਸੇ ਕੋਲ ਦੁੱਧ ਨਹੀਂ, ਪੀਣ ਵਾਲਾ ਪਾਣੀ ਨਹੀਂ ਹੈਗਾ, ਕਿਉਂਕਿ ਜਿਹੜੀ ਟੂਟੀ ਦਾ ਪਾਣੀ ਸੀ ਉਹ ਵੀ ਨਹੀਂ ਆ ਰਿਹਾ, ਖਰਾਬ ਹੋ ਗਿਆ। ਬਾਕੀ ਹੋਰ ਤਾਂ ਜੀ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਦਿੱਤਾ ਹੈ। ਪੀਣ ਵਾਲੇ ਪਾਣੀ ਦੀਆਂ ਤੇ ਇੱਥੇ ਸੰਗਤ ਦੇ ਵੱਲੋਂ ਜਾਂ ਜਿਹੜੇ ਪੰਜਾਬ ਦੇ ਨਾਲ ਵੱਖ-ਵੱਖ ਵੱਡੀਆਂ ਧਿਰਾਂ ਨੇ ਉਹਨਾਂ ਦੇ ਵੱਲੋਂ ਟਰਾਲਿਆਂ ਦੇ ਟਰਾਲੇ, ਗੱਡੀਆਂ ਦੀਆਂ ਗੱਡੀਆਂ ਪਾਣੀ ਦੀਆਂ ਆ ਰਹੀਆਂ, ਫਿਰ ਤੁਹਾਡੇ ਤੱਕ ਨਾ ਆ ਰਹੀਆਂ ਜੀ, ਪਹੁੰਚਦੀ ਬਹੁਤ ਘੱਟ ਹੈ। ਜੇ ਗਏ ਤਾਂ ਇੱਕ ਨੂੰ ਜਾ ਕੇ ਬੈਗ ਜਾਂ ਫੜਾਤਾ, ਉਹ ਲੈ ਕੇ ਰੱਖ ਲੈਂਦੇ, ਚੱਲ ਮੇਰੀ ਜ਼ਿੰਮੇਵਾਰੀ ਕੀਤੀ ਹੈ। ਇਹ ਜ਼ਿੰਮੇਵਾਰੀ ਤਾਂ ਜੀ ਹੁਣ ਪਿੰਡ ਦੀ ਪੰਚਾਇਤ ਦੀ ਆ। ਜਾਂ ਤਾਂ ਕੋਈ ਮੋਹਤਬਰ ਬੰਦੇ ਲਾਏ ਹੋਣ ਇੱਥੋਂ ਬਾਹਰੋਂ ਨੋਟ ਕਰਕੇ ਫਲਾਣੇ ਬੰਦੇ ਕੋਲੇ ਪਹੁੰਚਾ ਦਿਓ, ਜਾਂ ਗੁਰੂ ਘਰ ਦੇ ਵਿੱਚ ਪਹੁੰਚਾ ਦਿਓ, ਉੱਥੋਂ ਇਹ ਸਪਲਾਈ ਕੀਤਾ ਜਾ ਸਕੇ ਇੱਕ ਜਗ੍ਹਾ ਤੋਂ। ਜੇ ਹੁਣ ਫਲਾਣੇ ਵੀ ਉਹ ਫਲਾਣਾ ਬੰਦਾ ਹੈ, ਉਹਦਾ ਰਿਸ਼ਤੇਦਾਰ ਉਹਦੇ ਲਾਤਾ, ਉਹ ਆਖੂਗਾ ਜੋ ਕੁਛ ਆ ਗਿਆ ਮੇਰੇ ਕੋਲ ਹੀ ਹੈ, ਠੀਕ ਹੈ, ਵਰਤਦਾ ਬਾਅਦ 'ਚ ਦੇਖਾਂਗੇ। ਇਹ ਗੱਲਾਂ ਨਹੀਂਆਂ, ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਕਿ ਜੇ ਤੁਸੀਂ ਮੈਨੂੰ ਕਹੋ ਵੀ ਤੂੰ ਲੈ ਕੇ ਚਲਾ ਜਾ, ਨਹੀਂ, ਮੈਂ ਬਦਨਾਮੀ ਨਹੀਂ ਖੱਟਣੀ। ਉਹ ਟਰਾਲੀ ਖਲੋਤੀ ਹੈ, ਆਹ ਟਰੈਕਟਰ ਵਾਲੇ ਸਾਨੂੰ ਲੈ ਕੇ ਆਏ ਸੀ, ਉਹ ਕਹਿੰਦੇ ਤੁਹਾਡੇ ਪਿੰਡ ਵਾਸਤੇ ਅਸੀਂ ਆ ਲੈ ਕੇ ਆਉਣਾ, ਪਹੁੰਚਾਉਣਾ। ਬੋਲੋ, ਮੈਂ ਇੱਕ ਬੰਦੇ ਦੀ ਡਿਊਟੀ ਲਾਈ ਹੈ, ਸਾਬਕਾ ਸਰਪੰਚ ਹੈ ਨਛੱਤਰ ਸਿੰਘ, ਮੇਰਾ ਗਵਾਂਢੀ ਹੈ, ਮੇਰਾ ਚਾਚਾ ਵੀ ਲੱਗਦਾ ਹੈ। ਮੈਨੂੰ ਕਿਹਾ ਚਾਚਾ ਤੂੰ ਲੈ ਜਾ, ਮੈਂ ਨਹੀਂ ਲੈ ਕੇ ਜਾਣਾ। ਉਹ ਕਹਿੰਦਾ ਕੀ ਗੱਲ? ਮੈਂ ਕਿਹਾ ਆਪਾਂ ਬਦਨਾਮੀ ਕਿਉਂ ਕੱਟੀਏ, ਆਪਾਂ ਲੈ ਜਾਾਂਗੇ। ਆਖਣਗੇ ਉਹ ਦੋਨੋਂ ਰਲ ਕੇ ਖਾ ਗਏ, ਉਹ ਫੌਜੀ ਸੀ, ਸਰਪੰਚ ਸੀ, ਇਹ ਖਾ ਗਏ ਨੇ। ਨਹੀਂ, ਉਹ ਕਿਸ਼ਤੀ ਕੋਲੇ ਲੈ ਜਾ, ਕਿਸ਼ਤੀ ਵਾਲਿਆਂ ਨੂੰ ਲੱਦ ਦਿਓ, ਉਹਨਾਂ ਨੂੰ ਕਹਿ ਪਾਈ ਜਾਓ ਪਿੰਡ 'ਚ ਵੰਡ ਦਿਓ। ਸਾਬਕਾ ਫੌਜੀ ਸਾਹਿਬ ਦੇ ਨਾਲ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਦੱਸਿਆ ਕਿ ਜਿਸ ਤਰੀਕੇ ਦੇ ਨਾਲ ਪਿੰਡ ਦੇ ਹਾਲਾਤ ਬਣੇ ਹੋਏ ਨੇ, ਸਥਿਤੀ ਬੜੀ ਨਾਜ਼ੁਕ ਹੈ। ਪਰ ਵੱਡਾ ਸਵਾਲ ਉਹਨਾਂ ਨੇ ਇਹ ਵੀ ਖੜਾ ਕੀਤਾ ਕਿ ਖਾਸ ਕਰ ਜਿਹੜੀਆਂ ਸਿੱਖ ਜਥੇਬੰਦੀਆਂ, ਜਿਹੜੇ ਇਨਸਾਫ ਪਸੰਦ ਲੋਕ ਜਾਂ NRI ਵੀਰਾਂ ਦੇ ਵੱਲੋਂ ਖਾਸ ਕਰ ਜਿਹੜੀਆਂ ਖਾਣ ਪੀਣ ਵਾਲੀਆਂ ਵਸਤਾਂ ਨੇ ਜਾਂ ਪਾਣੀ ਦੀ ਗੱਲ ਹੋਵੇ, ਤਾਂ ਉਹਨਾਂ ਨੂੰ ਲੈ ਕੇ ਪਿੰਡਾਂ ਦੇ ਤੱਕ ਕਿਸ ਤਰੀਕੇ ਦੀ ਅਪਰੋਚ ਹੋਵੇ। ਪ੍ਰਸ਼ਾਸਨ ਦੀਆਂ ਇਹਦੇ ਉੱਪਰ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੇ ਤੇ ਇਸੇ ਗੱਲ ਨੂੰ ਲੈ ਕੇ ਪਿੰਡ ਦੀ ਜਿਹੜੀ ਪੰਚਾਇਤ ਹੈ, ਪਿੰਡ ਦੇ ਪੰਚ ਸਰਪੰਚ ਨੇ, ਉਹਨਾਂ ਦੀਆਂ ਵੀ ਖਾਸ ਕਰ ਵੱਡੀਆਂ ਜ਼ਿੰਮੇਵਾਰੀਆਂ ਨੇ। ਭਵਿੱਖ ਦੇ ਵਿੱਚ ਵੀ ਯਤਨ ਕਰਾਂਗੇ ਕਿ तमाम ਸਾਰੀਆਂ ਗੱਲਾਂ ਬਾਤਾਂ ਲੈ ਕੇ ਹਾਜ਼ਰ ਹੁੰਦੇ ਰਹੀਏ। ਔਰ ਖਾਸ ਕਰ ਜਿਹੜੀ ਇਲਾਕੇ ਦੇ ਸਾਹਮਣੇ ਵੱਡੀ ਚੁਣੌਤੀ ਆ ਚੁੱਕੀ ਹੈ, ਖਾਸ ਕਰ ਅਰਥਚਾਰੇ ਨੂੰ ਲੈ ਕੇ, ਤਾਂ ਉਹਦਾ ਹੱਲ ਕਿਸ ਤਰੀਕੇ ਦੇ ਨਾਲ ਹੋਵੇ, ਕਿਉਂਕਿ ਇਹ ਇਲਾਕੇ ਦੀ ਜੇ ਅਸੀਂ ਮਾਲਵੇ ਦੀ ਗੱਲ ਕਰਦੇ ਹਾਂ ਤਾਂ ਮਾਲਵਾ ਪਹਿਲਾਂ ਹੀ ਖਾਸ ਕਰ ਆਰਥਿਕ ਤੌਰ ਤੇ ਵੱਡੀਆਂ ਚੁਣੌਤੀਆਂ ਦੇ ਨਾਲ ਜੂਝਦਾ ਰਿਹਾ ਹੈ। ਭਵਿੱਖ ਦੇ ਵਿੱਚ ਵੀ ਇਸੇ ਮਸਲੇ ਦੇ ਨਾਲ ਜੁੜੀ ਹੋਈ तमाम ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।